ਸਾਰੇ ਸੁਣਨ ਵਾਲਿਆਂ ਨੂੰ ਪੰਜਾਬੀ ਲੋਕ ਦਾਸਤਾਨ ਚੈਨਲ ਦੀ ਤਰਫੋਂ ਸਾਦਕ ਭੱਟੀ ਦਾ ਤੇ ਲਾਲਾ ਜੀ GS ਸਟੂਡੀਓ ਵਾਲਿਆਂ ਦਾ ਮੁਹੱਬਤਾਂ ਭਰਿਆ ਸਲਾਮ। ਮੈਂ ਇਹਨਾਂ ਦੋਸਤਾਂ ਦਾ ਬਹੁਤ ਹੀ ਸ਼ੁਕਰੀਆ ਅਦਾ ਕਰਨਾ ਕਿ ਜਿਹੜੇ ਸਾਡੀਆਂ ਦਾਸਤਾਨਾਂ ਸੁਣਦੇ ਤੇ ਪਸੰਦ ਕਰਦੇ ਨੇ। ਪੰਜਾਬੀ ਜ਼ਬਾਨ ਦਾ ਪ੍ਰਚਾਰ ਕਰਦਿਆਂ ਹੋਇਆਂ ਜਿੱਥੇ ਜਿੱਥੇ ਵੀ ਪੰਜਾਬੀ ਨੂੰ ਸਮਝਣ ਵਾਲੇ ਤੇ ਪੰਜਾਬੀ ਜ਼ਬਾਨ ਨਾਲ ਪਿਆਰ ਕਰਨ ਵਾਲੇ ਨੇ, ਸਾਡੇ ਪੰਜਾਬੀ ਭਾਈ ਸਾਡੀਆਂ ਦਾਸਤਾਨਾਂ ਬੜੇ ਉਚੇਚ ਨਾਲ ਸੁਣਦੇ ਨੇ। ਅੱਜ ਅਸੀਂ ਇਹਨਾਂ ਨੂੰ ਜਿਹੜੀ ਦਾਸਤਾਨ ਸੁਣਾ ਰਹੇ ਹਾਂ, ਇਹ ਦਾਸਤਾਨ ਬੜੇ ਲੋਕ ਗੁਲੂਕਾਰਾਂ ਨੇ ਗਾਈ। ਕਿਸੇ ਨੇ ਇਹਦਾ ਕੋਈ ਹਿੱਸਾ ਗਾਇਆ ਤੇ ਕਿਸੇ ਨੇ ਕੋਈ ਹਿੱਸਾ ਗਾਇਆ। ਅੱਜ ਅਸੀਂ ਤੁਹਾਨੂੰ ਇਹ ਦਾਸਤਾਨ ਮੁੜ ਤੋਂ ਸੁਣਾਵਾਂਗੇ। ਇਸ ਦਾਸਤਾਨ ਦਾ ਨਾਂ ਹੈ ਢੋਲ ਸੰਮੀ। ਇਸ ਦਾਸਤਾਨ ਦੀ ਫਰਮਾਇਸ਼ ਸਾਡੇ ਬਹੁਤ ਸਾਰੇ ਸੁਣਨ ਵਾਲਿਆਂ ਨੇ ਕੀਤੀ ਹੈ ਭਈ ਸਾਨੂੰ ਇਹ ਦਾਸਤਾਨ ਮੁੜ ਤੋਂ ਲੈ ਕੇ ਸੁਣਾਓ। ਫਰਮਾਇਸ਼ ਕਰਨ ਵਾਲਿਆਂ ਵਿੱਚ ਪਿੰਡ ਡੇਲਰਾਂ ਚੜ੍ਹਦੇ ਪੰਜਾਬ ਤੋਂ ਮੁਹੰਮਦ ਫਰੂਕ ਟੇਲਰ, ਅਸਦੁੱਲਾ ਫਰੂਕ, ਕਾਸਮ ਅਲੀ, ਅਲੀ ਬਾਸ ਰਾਜਪੂਤ, ਰਾਣਾ ਸੁਫਿਆਨ ਅਲੀ ਉਰਫ ਬਿੱਲਾ ਪਿੰਡ ਧਵਾਨਾ ਤੋਂ, ਸਦਾ ਹੁਸੈਨ ਜਾਫਰੀ ਚੜ੍ਹਦੇ ਪੰਜਾਬ ਇੰਡੀਆ ਤੋਂ, ਮੇਰੇ ਬੜੇ ਪਿਆਰੇ ਦੋਸਤ ਬਿੱਟੂ ਲਹਿਰੀ ਸ਼ੇਰਗੜ੍ਹ ਕਾੜੇ ਤੋਂ, ਮੁਦੱਸਰ ਰਹਿਮਾਨੀ ਕਾਲੇ ਵਾਲੇ ਚੀਮੇ ਤੋਂ, ਜ਼ਕਾਉਲਾ ਚੀਮਾ ਅਮਰਕੋਟ ਤੋਂ, ਅਨਸਰ ਮਹਿਮੂਦ ਗੁੱਜਰ ਨਾਰਕਵਾਲ 530 ਤੋਂ, ਜਾਜ਼ ਕਮੋ ਤੇ ਹਮਜ਼ਾ ਕਮੋ, ਮੁਹੰਮਦ ਕਬਾਲ ਖਲੀਫਾ ਗੁੱਜਰ ਤੇ ਹਾਜੀ ਸਬਦਰ ਨਾਰੋਵਾਲ ਤੋਂ, ਮਾਸਟਰ ਸਦੀਕ ਮੁਹੰਮਦ ਸ਼ਾਨ ਬਾਵਲਪੁਰ ਅੱਖਾਂ ਵਾਲੀ ਤੋਂ, ਆਸ਼ਿਕ ਭੱਟੀ ਉਸ ਦੇ ਨਾਲ ਫਰਮਾਇਸ਼ ਕਰਦੇ ਨੇ। ਅੱਲਾ ਰੱਖਾ ਰਾਜਪੂਤ ਮੁਜ਼ੱਫਰਗੜ੍ਹ ਤੋਂ, ਚੀਚਾ ਵਤਨੀ ਤੋਂ ਮੁਹੰਮਦ ਅਕਬਰ ਤੇ ਬਾਬਾ ਮੁਹੰਮਦ ਸ਼ਫੀ, ਪੰਚਕ ਮਾਰਟਨਪੁਰ ਤੋਂ ਬਾਬਾ ਬਸ਼ੀਰ ਤੇ ਉਹਦੇ ਬਜ਼ੁਰਗ ਸਾਥੀ, ਬਹਾਵਲਪੁਰ ਤੋਂ ਵੀ ਬਾਬਾ ਬਸ਼ੀਰ ਤੇ ਉਹਦੇ ਸਾਥੀ, ਕਰਾਚੀ ਤੋਂ ਅਮਜਦ ਜੱਟ, ਪੰਜ ਤਗ ਸ਼ੋਰਕੋਟ ਤੋਂ ਚੌਧਰੀ ਅਰਸ਼ਦ ਚੱਠਾ ਜੱਟ, ਨਿੱਕੇ ਦੌਲਤਾਣੇ ਝੰਗ ਤੋਂ ਰਾਣਾ ਮੁਮਤਾਜ਼, ਮੁਹੰਮਦ ਦਾਊਦ ਤੇ ਬਾਬਾ ਮਨੀਰ, ਸਪੇਨ ਤੋਂ ਰਾਣਾ ਸ਼ਬੀਰ ਆਜ਼ਾਦ, ਇੰਗਲੈਂਡ ਤੋਂ ਗੁਜਰੀ ਲਾਲ ਸ਼ਹਿਜ਼ਾਦੀ, ਮਲਕਾ ਆਲੀਆ ਤੇ ਬਲਬੀਰ ਸਿੰਘ ਕੰਵਲ, ਰਾਵਲਪਿੰਡੀ ਤੋਂ ਰਾਣਾ ਜਾਫਰ, ਇਟਲੀ ਤੋਂ ਜ਼ਫਰ ਬਬਲੀ ਭੱਟੀ। ਮੇਰੇ ਸੱਜਣੋ ਤੇ ਲਓ ਫਿਰ ਆਉਂਦੇ ਹਾਂ ਅਸੀਂ ਆਪਣੀ ਅੱਜ ਦੀ ਦਾਸਤਾਨ ਵੱਲੇ। ਆਖਦੇ ਨੇ ਇੱਕ ਰੂਮ ਦਾ ਬਾਦਸ਼ਾਹ ਸੀ ਜਿਹਦਾ ਨਾਂ ਅਲਾਦੀਨ ਸੀ ਤੇ ਇੱਕ ਸ਼ਾਮ ਦਾ ਬਾਦਸ਼ਾਹ ਸੀ ਜਿਹਦਾ ਨਾਂ ਅਲਾਦਾਦ ਸੀ। ਢੋਲ ਬਾਦਸ਼ਾਹ ਅਲਾਦੀਨ ਬਾਦਸ਼ਾਹ ਦਾ ਇੱਕੋ ਇੱਕ ਪੁੱਤਰ ਸੀ ਤੇ ਅਲਾਦਾਦ ਬਾਦਸ਼ਾਹ ਦੀ ਇੱਕੋ ਇੱਕ ਧੀ ਸੀ ਜਿਹਦਾ ਨਾਂ ਸ਼ਮਸ ਰਾਣੀ ਸੀ। ਇਹ ਦੋਵਾਂ ਬਾਦਸ਼ਾਹਾਂ ਦੇ ਧੀ ਪੁੱਤਰ ਪੰਜਾਂ ਪੀਰਾਂ ਦੀ ਦੁਆ ਨਾਲ ਪੈਦਾ ਹੋਏ ਸਨ ਤੇ ਬਚਪਨ ਵਿੱਚ ਹੀ ਇਹਨਾਂ ਦੋਵਾਂ ਦੀ ਮੰਗਣੀ ਹੋ ਗਈ ਸੀ। ਇੱਧਰੋਂ ਹੌਲੀ ਹੌਲੀ ਢੋਲ ਬਾਦਸ਼ਾਹ ਜਵਾਨ ਹੁੰਦਾ ਗਿਆ ਤੇ ਇੱਧਰ ਸ਼ਮਸ ਰਾਣੀ, ਜਿਹਨੂੰ ਪਿਆਰ ਨਾਲ ਸੰਮੀ ਰਾਣੀ ਕਹਿੰਦੇ ਸੀ, ਉਹ ਵੀ ਜਵਾਨ ਹੋ ਗਈ। ਸਾਦਕ ਭੱਟੀ ਪੇਸ਼ ਕਰਦਾ ਹੈ, ਲਾਲਾ ਜੀ ਰਿਕਾਰਡ ਕਰਦੇ ਨੇ ਤੇ ਸ਼ਾਇਰ ਨਜ਼ੀਰ ਸੁਲਤਾਨੀ ਲਿਖਦੇ ਨੇ। ਸੰਮੀ ਨਾਲ ਸਹੇਲੀਆਂ ਵਿੱਚ ਬਾਗ ਦੇ ਖੇਡੇ, ਸੰਮੀ ਭੱਜਦੀ ਪਿੱਛੇ ਉਹਨੂੰ ਲੱਗਦੇ ਨਠੇਡੇ, ਮੇਰੇ ਮਾਰਦੀਆਂ ਸਖੀਆਂ ਤੂੰ ਏ ਬਖਤਾਂ ਦੀ ਮਾਰੀ, ਅਸੀਂ ਮੰਗੀਆਂ ਵੀ ਆਈਆਂ ਨੀ ਤੂੰ ਤੇ ਅਜੇ ਤੱਕ ਕੁਆਰੀ। ਅੱਗੋਂ ਆਖਦੀ ਸੰਮੀ, ਆਖਦੀ ਸੰਮੀ, ਅੱਗੋਂ ਆਖਦੀ ਸੰਮੀ ਮੈਂ ਤੇ ਅਜ਼ਲਾਂ ਦੀ ਮੰਗੀ, ਨਹੀਂ ਮੈਂ ਬਖਤਾਂ ਦੀ ਮਾਰੀ, ਮੇਰੀ ਕਿਸਮਤ ਤੇ ਚੰਗੀ, ਮੇਰਾ ਜਿਉਂਦਾ ਰਵੇ ਢੋਲਾ ਮੇਰੇ ਸਿਰ ਦਾ ਸਾਈਂ। ਅੱਗੋਂ ਆਖਦੀਆਂ ਸਈਆਂ ਤੂੰ ਤੇ ਵੇਖਿਆ ਹੀ ਨਾਈ, ਘਰ ਆ ਜਾਂਦੀ ਸੰਮੀ, ਆ ਜਾਂਦੀ ਸੰਮੀ, ਘਰ ਆ ਜਾਂਦੀ ਸੰਮੀ, ਗੱਲ ਅੰਮਾ ਨਾਲ ਕਰਦੀ, ਸਿਰ ਮੋਢੇ ਉੱਤੇ ਰੱਖਦੀ, ਠੰਡੇ ਹੋ ਕੇ ਉਹ ਪਰਦੀ, ਮੇਰੇ ਮਾਰਨ ਮੈਨੂੰ ਸਈਆਂ ਮੈਂ ਹਾਂ ਕਿਸਮਤ ਦੀ ਮਾਰੀ, ਮੈਨੂੰ ਦੱਸ ਕਹਾਣੀ ਮਾਏ ਕੀ ਕਿੱਸਾ ਏ ਕਹਾਣੀ। ਕਿੱਥੇ ਵਸਦਾ ਏ ਢੋਲਾ, ਵਸਦਾ ਏ ਢੋਲਾ, ਕਿੱਥੇ ਵਸਦਾ ਏ ਢੋਲਾ, ਕਦੀ ਮਿਲਣ ਨਹੀਂ ਆਇਆ, ਤਾਨੇ ਸਖੀਆਂ ਦੇ ਸੁਣ ਕੇ ਮੇਰਾ ਦਿਲ ਘਬਰਾਇਆ, ਜੇ ਉਹ ਮੇਰੇ ਨਾਲ ਮੰਗਿਆ ਜੰਝ ਲੈ ਕੇ ਨਹੀਂ ਆਇਆ, ਕੋਈ ਨਹੀਂ ਤੇਰਾ ਕਿਤੇ ਢੋਲਾ ਮਾਂ ਨੇ ਆਖ ਸੁਣਾਇਆ। ਮੇਰੇ ਸੱਜਣੋ
ਵੇਲਾ ਲੰਘਦਾ ਗਿਆ। ਇੱਕ ਦਿਨ ਇੱਕ ਸ਼ਿਕਾਰੀ ਇੱਕ ਹਰਨ ਦਾ ਬੱਚਾ ਲੈ ਕੇ ਬਾਜ਼ਾਰ ਵੇਚਣ ਆਇਆ ਤੇ ਆਖਣ ਲੱਗਾ, ਨਸਲੀ ਹਰਨੀ ਦਾ ਬੱਚਾ ਲੈ ਲਓ। ਸੰਮੀ ਨੇ ਬਾਰੀ ਵਿੱਚੋਂ ਝਾਤੀ ਮਾਰੀ ਤੇ ਉਹਨੂੰ ਉਹ ਹਰਨੀ ਦਾ ਬੱਚਾ ਪਸੰਦ ਆ ਗਿਆ। ਕਹਿਣ ਲੱਗੀ, ਸ਼ਿਕਾਰੀਆ ਖਲੋਵੀਂ। ਸੰਮੀ ਸ਼ਹਿਜ਼ਾਦੀ ਭੱਜੀ ਭੱਜੀ ਥੱਲੇ ਆਈ ਤੇ ਕਹਿਣ ਲੱਗੀ, ਇਹ ਬੱਚਾ ਮੈਨੂੰ ਦੇ ਦੇ। ਸ਼ਿਕਾਰੀ ਆਖਿਆ, ਇਹ ਨਸਲੀ ਹਰਨੀ ਦਾ ਬੱਚਾ ਏ ਤੇ ਮੈਂ ਇਹਦੀਆਂ 5 ਮੋਹਰਾਂ ਲਵਾਂਗਾ। ਸ਼ਹਿਜ਼ਾਦੀ ਨੇ 5 ਮੋਹਰਾਂ ਦੇ ਕੇ ਹਰਨੀ ਦਾ ਬੱਚਾ ਲੈ ਲਿਆ ਤੇ ਉਹਦਾ ਨਾਂ ਉਹਨੇ ਹੀਰਾ ਹਰਨ ਰੱਖਿਆ। ਮਾਲਾਂ ਵਿੱਚ ਲਿਆ ਕੇ ਉਹਨੇ ਬੜੇ ਪਿਆਰ ਨਾਲ ਉਹਦਾ ਪਾਲਣ ਪੋਸ਼ਣ ਕੀਤਾ। ਜਦੋਂ ਉਹ ਵੱਡਾ ਹੋ ਗਿਆ, ਇੱਕ ਦਿਨ ਸਹੇਲੀਆਂ ਨੇ ਫਿਰ ਮਿਹਣਾ ਮਾਰਿਆ ਤੇ ਸੰਮੀ ਸ਼ਹਿਜ਼ਾਦੀ ਨੇ ਆਪਣੇ ਬਾਪ ਤੋਂ ਚੋਰੀ ਲਾਗੀ ਸੱਦੇ ਤੇ ਉਹਨਾਂ ਨੂੰ ਕੀ ਕਹਿੰਦੀ ਏ ਸਾਦਕ ਪੱਟੀ ਪੇਸ਼ ਕਰਦਾ ਹੈ ਤੇ ਲਾਲਾ ਜੀ ਰਿਕਾਰਡ ਕਰਦੇ। ਮੇਰਾ ਲੈ ਜਾਓ ਸਿਣਿਆ, ਲੈ ਜਾਓ ਸਿਣਿਆ, ਦੇਸ ਢੋਲ ਦੇ ਜਾਓ। ਕੱਲੀ ਦੁੱਖਾਂ ਵਿੱਚ ਰਹਿੰਦੀ ਮੇਰਾ ਹਾਲ ਸੁਣਾਓ। ਸੰਮੀ ਤੱਕਦੀ ਰਾਵਾਂ, ਕਿਉਂ ਨਹੀਂ ਢੋਲ ਤੂੰ ਆਇਆ। ਅਸੀਂ ਅਜ਼ਲਾਂ ਦੇ ਮੰਗੇ, ਅਸੀਂ ਅਜ਼ਲਾਂ ਦੇ ਮੰਗੇ ਵੇ ਤੂੰ ਫੇਰਾ ਨਹੀਂ ਪਾਇਆ। ਇੱਕ ਲਾਗੀ ਕਹਿਣ ਲੱਗਾ, ਮੇਰੀ ਬੀਵੀ ਨਹੀਂ ਤਗੜੀ। ਦੂਜਾ ਕਹੇ ਸ਼ਹਿਜ਼ਾਦੀ, ਮੈਂ ਤਾਂ ਦੇਣ ਜਾਣਾ ਪਗੜੀ। ਤੀਜਾ ਆਖ ਸੁਣਾਵੇ, ਉਹ ਤੇ ਲੰਮੀਆਂ ਨੇ ਰਾਵਾਂ। ਜੇ ਮੈਂ ਤੁਰ ਗਿਆ ਸੰਮੀ, ਕਦੀ ਮੁੜ ਕੇ ਨਾ ਆਵਾਂ। ਸਾਰੇ ਕਰਕੇ ਬਹਾਨੇ, ਕਰਕੇ ਬਹਾਨੇ, ਸਾਰੇ ਕਰਕੇ ਬਹਾਨੇ, ਵੱਲ ਘਰਾਂ ਦੇ ਜਾਂਦੇ। ਅਸੀਂ ਮਰਨਾ ਨਹੀਂ ਯਾਰੋ, ਇੱਕ ਦੂਜੇ ਨੂੰ ਆਂਦੇ। ਸੰਮੀ ਗਮਾਂ ਵਿੱਚ ਡੁੱਬੀ ਪਈਆਂ ਲੰਮੀਆਂ ਨੇ ਸੋਚਾਂ, ਜਿਵੇਂ ਸੱਸੀ ਨਾਲ ਕੀਤੀ ਉਹਦੇ ਯਾਰ ਬਲੋਚਾਂ। ਮੇਰੇ ਸੱਜਣੋ, ਜਦੋਂ ਲਾਗੀ ਹੀਲੇ ਬਹਾਨੇ ਕਰਕੇ ਆਪਣੇ ਘਰਾਂ ਨੂੰ ਟੁਰ ਗਏ, ਸੰਮੀ ਸੋਚਾਂ ਵਿੱਚ ਪੈ ਗਈ ਤੇ ਗੋਲੀ ਰੋਟੀ ਲੈ ਕੇ ਆਈ ਤੇ ਉਹਨੇ ਆ ਕੇ ਸੰਮੀ ਨੂੰ ਕਿਹਾ, ਸ਼ਹਿਜ਼ਾਦੀ ਰੋਟੀ ਖਾ ਲੈ। ਸੰਮੀ ਕਹਿਣ ਲੱਗੀ, ਮੈਨੂੰ ਭੁੱਖ ਨਹੀਂ। ਉਹਨੇ ਜਾ ਕੇ ਹੀਰੇ ਹਰਨ ਨੂੰ ਆਖਿਆ, ਵੀ ਹੀਰਿਆ ਤੂੰ ਵੀ ਕੁਝ ਖਾ ਲੈ। ਕਹਿਣ ਲੱਗਾ, ਮੈਂ ਵੀ ਕੁਝ ਨਹੀਂ ਖਾਣਾ। ਗੋਲੀ ਕਹਿਣ ਲੱਗੀ, ਕੀ ਗੱਲ ਏ, ਅੱਜ ਸੰਮੀ ਸ਼ਹਿਜ਼ਾਦੀ ਵੀ ਕੁਝ ਨਹੀਂ ਖਾਂਦੀ ਤੇ ਤੂੰ ਵੀ ਕੁਝ ਨਹੀਂ ਖਾਂਦਾ। ਹੀਰਾ ਹਰਨ ਕਹਿਣ ਲੱਗਾ, ਮੈਂ ਨਮਕ ਹਲਾਲ ਹਾਂ, ਨਮਕ ਹਰਾਮ ਨਹੀਂ। ਜੇ ਮੇਰੀ ਮਾਲਕਣ ਨੇ ਕੁਝ ਨਹੀਂ ਖਾਦਾ ਤੇ ਮੈਂ ਵੀ ਕੁਝ ਨਹੀਂ ਖਾਵਾਂਗਾ। ਗੋਲੀ ਕਹਿਣ ਲੱਗੀ, ਜੇ ਤੂੰ ਐਡਾ ਹੀ ਨਮਕ ਹਲਾਲ ਏ ਤੇ ਜਾ ਜਾ ਕੇ ਢੋਲ ਨੂੰ ਲੈ ਕੇ ਆ। ਹੀਰਾ ਹਰਨ ਗੁੱਸਾ ਖਾ ਕੇ ਉੱਠਿਆ, ਆਪਣਾ ਜੁੱਸਾ ਛੰਡਿਆ ਤੇ ਫਿਰ ਕੀ ਹੋਇਆ ਇਹ ਤੁਹਾਨੂੰ ਗਾ ਕੇ ਸੁਣਾਉਂਦੇ ਨੇ ਸਾਦਕ ਪੱਟੀ ਬਾਗ ਮੋੜ ਵਾਲੇ। ਉੱਥੇ ਬੋਲਦਾ ਹੀਰਾ, ਬੋਲਦਾ ਹੀਰਾ, ਉੱਥੇ ਬੋਲਦਾ ਹੀਰਾ, ਇਹ ਗੱਲ ਆਖ ਸੁਣਾਵਾਂ। ਤੇਰਾ ਨਮਕ ਮੈਂ ਖਾਦਾ, ਤੇਰੇ ਕੰਮ ਕਿਉਂ ਨਾ ਆਵਾਂ। ਉਹ ਸੋਨੇ ਦੇ ਰੁੱਕੇ ਮੇਰੇ ਪੈਰਾਂ ਨੂੰ ਬਣਾ ਦੇ, ਨਾਲੇ ਸੋਨੇ ਦੀਆਂ ਛਾਪਾਂ ਮੇਰੇ ਸਿੰਘਾਂ ਉੱਤੇ ਪਾ ਦੇ। ਮੇਰੇ ਸਿੰਘਾਂ ਦੇ ਉੱਤੇ 2 ਲਾਲ ਟਿਕਾ ਦੇ, ਇੱਕ ਹਾਰ 9 ਲੱਖਾਂ ਮੇਰੇ ਗਲ ਵਿੱਚ ਪਾ ਦੇ। ਮੇਰੀਆਂ ਅੱਖਾਂ ਵਿੱਚ ਕਜਲਾ ਨਾਲ ਹੱਥਾਂ ਦੇ ਲਾ ਦੇ, ਮੇਰਾ ਕਰਕੇ ਸ਼ਿੰਗਾਰ ਰਾਹੇ ਰੂਮ ਦੇ ਪਾ ਦੇ। ਹੋਈ ਜ਼ਿੰਦਗੀ ਜੇ ਮੇਰੀ ਫਿਰ ਹੋਣਗੇ ਮੇਲੇ, ਖਰੇ ਰਾਹ ਵਿੱਚ ਆਉਣੇ ਕਿੰਨੇ ਚੰਗੇ ਮੰਦੇ ਵੇਲੇ। ਕਿਤੇ ਦਿਨ ਮੈਨੂੰ ਚੜਨਾ, ਕਿਤੇ ਹੋਣੇ ਨੇ ਇੱਕ ਵੇਲੇ। ਉਹਨੇ ਦੁੱਖਾਂ ਵਿੱਚੋਂ ਲੰਘਣਾ ਜਿੰਨੇ ਸੁਖੜੇ ਨੇ ਚੱਲੇ। ਮੇਰੇ ਸੱਜਣੋ, ਜਦੋਂ ਸੰਮੀ ਸ਼ਹਿਜ਼ਾਦੀ ਨੇ ਹੀਰੇ ਨੂੰ ਹਾਰ ਸ਼ਿੰਗਾਰ ਕੀਤਾ ਤੇ ਹੀਰਾ ਖੁਸ਼ੀ ਨਾਲ ਵਿਹੜੇ ਵਿੱਚ ਚੁੰਗੀਆਂ ਮਾਰਦਾ ਫਿਰਦਾ ਸੀ ਤੇ ਉਧਰੋਂ ਸੰਮੀ ਦੀਆਂ ਸਹੇਲੀਆਂ ਆ ਗਈਆਂ। ਕਹਿਣ ਲੱਗੀਆਂ, ਹੀਰਿਆ ਅੱਜ ਬੜੇ ਕੈਂਠੇ ਗੁਲੂ ਬੰਦ ਤੇ 9 ਲੱਖੇ ਹਾਰ ਪਾਏ ਨੇ, ਬੜੀਆਂ ਖੁਸ਼ੀਆਂ ਨਾਲ ਟਪੂਸੀਆਂ ਮਾਰਦਾ ਫਿਰਨਾ ਏ। ਹੀਰਾ ਹਰਨ ਆਖਣ ਲੱਗਾ, ਜਿਹੜਾ ਨਮਕ ਖਾ ਕੇ ਮੈਂ ਜਵਾਨ ਹੋਇਆ ਵਾਂ, ਅੱਜ ਉਸ ਨਮਕ ਨੂੰ ਹਲਾਲ ਕਰਨ ਦਾ ਵੇਲਾ ਆ ਗਿਆ ਹੈ। ਜਦੋਂ ਸਾਰੀਆਂ ਸਈਆਂ ਸੰਮੀ ਦੇ ਨਾਲ ਸ਼ਹਿਰੋਂ ਬਾਹਰ ਹੀਰੇ ਨੂੰ ਵਿਦਿਆ ਕਰਨ ਆਈਆਂ ਤੇ ਸੰਮੀ ਹੀਰੇ ਨਾਲ ਇੱਕ ਗੱਲ ਕਰਦੀ ਏ। ਉਹ ਕਿਹੜੀ ਗੱਲ ਕਰਦੀ ਏ ਸਾਦਕ ਪੱਟੀ ਪੇਸ਼ ਕਰਦਾ ਏ, ਲਾਲਾ ਜੀ ਰਿਕਾਰਡ ਕਰਦੇ ਨੇ ਤੇ ਸ਼ਾਇਰ ਨਜ਼ੀਰ ਸੁਲਤਾਨੀ ਲਿਖਦਾ ਹੈ।
ਸੰਮੀ ਬੋਲਦੀ ਰੱਬਾ, ਬੋਲਦੀ ਰੱਬਾ, ਸੰਮੀ ਬੋਲਦੀ ਰੱਬਾ, ਹੁਣ ਤੂੰ ਕਰਮ ਕਮਾਵੀਂ, ਮੇਰੇ ਹੀਰੇ ਨੂੰ ਖੈਰੀ ਕੋਲ ਢੋਲ ਪਚਾਵੀਂ, ਮੇਰੀ ਕੰਬਲੀ ਦੀ ਬੇੜੀ ਮੌਲਾ ਪਾਰ ਲਗਾਵੀਂ, ਮੈਨੂੰ ਢੋਲ ਸ਼ਹਜ਼ਾਦਾ ਇੱਕ ਵਾਰ ਚੰਮ ਲਾਵੀਂ। ਹੀਰੇ ਮਾਰੀਆਂ ਨੇ ਚੁੰਗੀਆਂ ਵਿੱਚ ਜੰਗਲਾਂ ਦੇ ਆਇਆ, ਕਈ ਕੋਵਾਂ ਦਾ ਪੈਂਡਾ ਹੀਰੇ ਭੱਜ ਕੇ ਮਕਾਇਆ, ਵਿੱਚ ਚੱਲ ਉਜਾੜਾ ਹੋਇਆ ਰਾਤ ਦਾ ਨੇਰਾ, ਹੀਰੇ ਚਮਕਣ ਲੱਗੇ ਜਿਵੇਂ ਦਿਨ ਦਾ ਸਵੇਰਾ। ਹੀਰਾ ਉੱਚੇ ਟਿੱਬੇ, ਉੱਚੇ ਟਿੱਬੇ ਯਾਰੋ ਚੜ ਕੇ ਖਲੋਤਾ, ਦਿਸੇ ਜੰਗਲਾਂ ਵਿੱਚ ਫਿਰਦਾ ਹਰ ਸ਼ੇਰ ਨਾਲੇ ਤੋਤਾ, ਉਹਦੇ ਲਾਲਾ ਨਾਲ ਹੋਈਆਂ ਯਾਰੋ ਇੰਜ ਰੁਸ਼ਨਾਈਆਂ, ਕਈ ਹਰਨੀਆਂ ਉੱਤੇ ਵੱਲ ਹੀਰੇ ਦੇ ਆਈਆਂ। ਮੇਰੇ ਸੱਜਣੋ, ਜਦੋਂ ਹੀਰਾ ਹਰਨ ਉੱਚੇ ਟਿੱਬੇ ਤੇ ਚੜ ਖਲੋਤਾ ਤੇ ਜੰਗਲ ਦੀਆਂ ਹਰਨੀਆਂ ਨੂੰ ਨਰ ਹਰਨ ਦੀ ਖੁਸ਼ਬੂ ਆਈ, ਮੈਂ ਇੱਥੇ ਦੱਸਦਾ ਜਾਵਾਂ, ਢੋਲ ਬਾਦਸ਼ਾਹ ਜੰਗਲ ਵਿੱਚੋਂ ਨਰ ਹਰਨ ਨੂੰ ਸ਼ਿਕਾਰ ਕਰਕੇ ਖਾਂਦਾ ਸੀ, ਇਸ ਵਾਸਤੇ ਉਸ ਜੰਗਲ ਵਿੱਚ ਇੱਕਾ ਦੁੱਕਾ ਨਰ ਸੀ, ਬਾਕੀ ਸਾਰੀਆਂ ਹਰਨੀਆਂ ਸਨ। ਜਦੋਂ ਉਹਨਾਂ ਨੂੰ ਨਰ ਹਰਨ ਦੀ ਖੁਸ਼ਬੂ ਆਈ ਤੇ ਹਰਨੀਆਂ ਚੌਵਾਂ ਪਾਸਿਆਂ ਤੋਂ ਟਿੱਬੇ ਤੇ ਚੜਨ ਲੱਗ ਪਈਆਂ। ਜਦੋਂ ਹਰਨੀਆਂ ਉਹਦੇ ਆਲੇ ਦੁਆਲੇ ਇਕੱਠੀਆਂ ਹੋ ਗਈਆਂ ਤੇ ਹੀਰੇ ਨੇ ਵੇਖਿਆ ਇਹ ਤੇ ਸਾਰੀਆਂ ਹਰਨੀਆਂ ਨੇ, ਇਹਨਾਂ ਵਿੱਚ ਹਰਨ ਕੋਈ ਨਹੀਂ। ਹੀਰਾ ਉਹਨਾਂ ਨੂੰ ਪੁੱਛਣ ਲੱਗਾ, ਤੁਹਾਡੇ ਵਿੱਚ ਹਰਨ ਕੋਈ ਨਹੀਂ? ਉਹ ਕੀ ਕਹਿੰਦੀਆਂ ਨੇ? ਸਾਦਿਕ ਪੱਟੀ ਪੇਸ਼ ਕਰਦਾ। ਵੇ ਤੂੰ ਦੱਸ ਗਾ ਹਰਨਾ, ਦੱਸ ਗਾ ਹਰਨਾ, ਕਿਹੜੇ ਦੇਸ ਚੋਂ ਆਇਆ, ਕਿਹੜੀ ਮਾਂ ਏ ਤੇਰੀ, ਕਿਹੜੇ ਹਰਨ ਦਾ ਜਾਇਆ, ਤੇਰੀ ਹਰਨੀ ਏ ਕਿੱਥੇ, ਉਹਨੂੰ ਕਿਤੇ ਛੱਡ ਆਇਆ, ਲੰਮਾ ਸਫ਼ਰ ਤੂੰ ਕੀਤਾ ਸਾਨੂੰ ਲੱਗੇ ਘਬਰਾਇਆ, ਕਿੱਥੋਂ ਹੀਰੇ ਤੈਨੂੰ ਲੱਗੇ ਕਿਹੜੇ ਦੇਸ ਨੂੰ ਜਾਣਾ, ਹੀਰੇ ਧੌਣ ਥੱਲੇ ਸੱਚੀ ਖੜਾ ਹੋ ਕੇ ਨਮਾਣਾ, ਨਾ ਕਿਸੇ ਬੱਦੀ ਹਰਨੀ ਨਾ ਕੋਈ ਸ਼ਹਿਰ ਟਿਕਾਣਾ, ਮੈਨੂੰ ਰਾਣੀ ਨੇ ਖਲਾਇਆ ਵੱਲ ਰੂਮ ਦੇ ਜਾਣਾ। ਨਾ ਕਰੋ ਤੁਸੀਂ ਖੋਟਾ ਮੇਰਾ ਸਫ਼ਰ ਤਗਾਣਾ, ਜੇ ਕੋਈ ਪਤਾ ਕੁਝ ਦੱਸੋ ਮੈਨੂੰ ਢੋਲ ਦਾ ਟਿਕਾਣਾ, ਇੱਥੇ ਕੱਲ ਦੁਪਹਿਰੀ ਉਹ ਢੋਲ ਸੀ ਆਇਆ, ਅੱਗੋਂ ਹੀਰੇ ਨੂੰ ਉਹਨਾਂ ਯਾਰੋ ਆਖ ਸੁਣਾਇਆ। ਇੱਕ ਹਰਨੀ ਛੋਟਾ, ਹਰਨੀ ਛੋਟਾ, ਇੱਕ ਨਰ ਸੀ ਜਾਇਆ, ਵੇਖ ਨਰ ਉਸ ਢੋਲੇ ਕੱਢ ਤੀਰ ਚਲਾਇਆ, ਕੋਲ ਮਾਂ ਸੀ ਖਲੋਤੀ ਢੋਲ ਨੂੰ ਤਰਸ ਨਹੀਂ ਆਇਆ, ਅੱਖੀ ਵੇਂਦੀਆਂ ਹੀ ਮਾਂ ਨੇ ਪੁੱਤਰ ਆਪਣਾ ਗਵਾਇਆ। ਇਥੋਂ ਮੁੜ ਜਾ ਹਰਨਾ, ਮੁੜ ਜਾ ਹਰਨਾ, ਇਥੋਂ ਮੁੜ ਜਾ ਹਰਨਾ, ਤੈਨੂੰ ਅਸਾਂ ਸਮਝਾਇਆ, ਸਾਨੂੰ ਡਰਦੇ ਤੇਰਾ ਭਾਵੇਂ ਹੈ ਤੂੰ ਪਰਾਇਆ, ਅਸੀਂ ਖੁਸ਼ ਸਭ ਹੋਈਆਂ ਸਾਨੂੰ ਨਜ਼ਰੀ ਤੂੰ ਆਇਆ, ਜਿਹੜਾ ਢੋਲ ਵੱਲ ਜਾਂਦਾ ਕਦੀ ਮੁੜ ਕੇ ਨਹੀਂ ਆਇਆ, ਜਿਹੜਾ ਢੋਲ ਵੱਲ ਜਾਂਦਾ ਕਦੀ ਮੁੜ ਕੇ ਨਹੀਂ ਆਇਆ। ਜਦੋਂ ਇੰਨੀ ਗੱਲ ਹੋਈ ਆਈ ਹਰਨੀ ਜੀ ਅੰਨੀ, ਉਸ ਤੋਂ ਟੁਰਿਆ ਨਾ ਜਾਵੇ ਟੱਪੀ ਜਾਵੇ ਨਾ ਬੰਨੀ, ਸਭ ਹਰਨੀਆਂ ਪੁੱਛਿਆ ਕਿੱਥੇ ਚੱਲੀਏ ਮਾਈ, ਅੱਗੋਂ ਕਹਿਣ ਲੱਗੀ ਹਰਨੀ ਖੁਸ਼ਬੂ ਪੁੱਤਰ ਦੀ ਆਈ, ਅੱਗੋਂ ਕਹਿੰਦੀਆਂ ਹਰਨੀਆਂ ਕਿਵੇਂ ਪੁੱਤਰ ਲੱਗੇ ਤੇਰਾ, ਲੈ ਗਏ ਉਹਨੂੰ ਸ਼ਿਕਾਰੀ ਕਈ ਸਾਲ ਹੋ ਗਏ, ਜਿਹੜਾ ਲੈ ਗਏ ਉਹਨੂੰ ਸ਼ਿਕਾਰੀ, ਲੈ ਗਏ ਉਹਨੂੰ ਸ਼ਿਕਾਰੀ ਕਈ ਸਾਲ ਹੋ ਗਏ ਜਿਹੜਾ। ਜਦੋਂ ਹਰਨੀਆਂ ਨੇ ਵੇਖਿਆ ਵੀ ਇੱਕ ਬੁੱਢੀ ਹਰਨੀ ਜਿਹੜੀ ਅੱਖਾਂ ਤੋਂ ਵੀ ਅੰਨੀ ਏ ਉਹ ਵੀ ਟਿੱਬੇ ਤੇ ਚੜਦੀ ਆਉਂਦੀ ਏ, ਤੇ ਹਰਨੀਆਂ ਨੇ ਉਹਨੂੰ ਪੁੱਛਿਆ, ਮਾਈ ਤੂੰ ਕਿੱਧਰ ਚੱਲੀ ਏ? ਕਹਿਣ ਲੱਗੀ ਮੈਂ ਵੀ ਹਰਨ ਕੋਲ ਚੱਲੀ ਆਂ। ਉਹ ਕਹਿਣ ਲੱਗੀਆਂ ਵੀ ਤੂੰ ਵੇਖ ਤੇ ਸਕਦੀ ਨਹੀਂ ਤੇ ਕੀ ਕਰੇਂਗੀ? ਆਂਦੀ ਮੈਨੂੰ ਲੱਗਦਾ ਏ ਉਹ ਮੇਰਾ ਪੁੱਤਰ ਏ। ਆਂਦੀਆਂ ਨੇ
ਉਹਨੂੰ ਤੇ ਸ਼ਿਕਾਰੀ ਬੜੇ ਸਾਲ ਪਹਿਲੋਂ ਫੜ ਕੇ ਲੈ ਗਿਆ ਸੀ, ਹੁਣ ਤੱਕ ਤੇ ਉਹਨੇ ਵੱਢ ਟੋ ਕੇ ਖਾ ਲਿਆ ਹੋਣਾ ਹੈ। ਉਹਨੇ ਆਖਿਆ ਮੇਰੀ ਖੁਸ਼ਬੂ, ਮੈਨੂੰ ਮੇਰੇ ਪੁੱਤਰ ਦੀ ਖੁਸ਼ਬੂ ਆਂਦੀ ਏ। ਉਹਨਾਂ ਆਖਿਆ ਮਾਈ ਐਵੇਂ ਕਿੱਧਰ ਠੇਡੇ ਖਾਂਦੀ ਫਿਰਨੀ ਏ, ਜਾ ਤੇਰਾ ਪੁੱਤਰ ਨਹੀਂ ਏ। ਤੇ ਉਹ ਮਾਈ ਕਹਿਣ ਲੱਗੀ ਮੇਰਾ ਰੱਬ ਬੜਾ ਗਫੂਰ ਰਹੀਮ ਏ, ਉਹਨੇ ਹਜ਼ਰਤ ਯਾਕੂਬ ਅਲੈਹਿਸਲਾਮ ਨੂੰ ਉਹਦਾ ਪੁੱਤਰ ਹਜ਼ਰਤ ਯੂਸਫ ਅਲੈਹਿਸਲਾਮ 40 ਸਾਲਾਂ ਬਾਅਦ ਮਿਲਾ ਦਿੱਤਾ ਸੀ। ਖੌਰੇ ਅੱਜ ਮੇਰਾ ਪੁੱਤਰ ਵੀ ਮੇਰਾ ਰੱਬ ਮੈਨੂੰ ਮਿਲਾ ਦੇਵੇ। ਮੇਰੇ ਸੱਜਣੋ ਤੇ ਬੇਲੀਓ, ਇਸ ਤੋਂ ਅੱਗੇ ਕੀ ਹੁੰਦਾ ਹੈ ਇਹ ਅਸੀਂ ਦਾਸਤਾਨ ਦੇ ਦੂਜੇ ਹਿੱਸੇ ਵਿੱਚ ਸੁਣਾਵਾਂਗੇ। ਇਹਦੇ ਨਾਲ ਹੀ ਸ਼ਾਇਰ ਨਜ਼ੀਰ ਸੁਲਤਾਨੀ, ਰਿਕਾਰਡਿਸਟ ਲਾਲਾ ਜੀ ਤੇ ਲੋਕ ਦਾਸਤਾਨਾਂ ਦੇ ਬਾਦਸ਼ਾਹ ਸਾਦਕ ਪੱਟੀ ਬਾਗਮੋੜ ਵਾਲੇ ਨੂੰ ਇਜਾਜ਼ਤ ਦਿਓ। ਅਸੀਂ ਫਿਰ ਕਿਸੇ ਨਵੀਂ ਦਾਸਤਾਨ ਨਾਲ ਦੁਬਾਰਾ ਹਾਜ਼ਰ ਹੋਵਾਂਗੇ। ਉਦੋਂ ਤੱਕ ਰੱਬ ਰੱਖਾ।